ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ, ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ, ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ ਹੁਣ ਮੇਰੀ, ਸੁਣੀ ਜਾ। ਕਿਸਾਨ ਦਾ ਪੁੱਤ ਹੁੰਦਾ, ਇੱਥੇ ਕੋ ਹੈਗਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ ਗੋਲੀਆਂ ਨਾ ਮਾਰਦੀ। ਕਿਸਾਨ ਦਾ ਪੁੱਤ ਆ ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ ਇੱਕ ਸੁਣ ਲਾ, ਆਹ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਦਾ ਹੈ ਉਹਨਾਂ ਦਾ ਕਰਤਾ ਪਾ ਉਹਨਾਂ ਨੂੰ ਠੀਕ ਨਹੀਂ ਕਰਤਾ ਨਹੀਂ ਬਦਲਾ ਹੋਇਆ ਗੱਲ ਜਿਹੜੀ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ, ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ, ਚਾਹੇ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ।
ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ। ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਮੈਂ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ, ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਪੂਰੇ ਭੋਗਦੇ ਸੀ ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ। ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਆ ਕੇ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ। ਕੋਈ ਗੱਲ ਨਹੀਂ, ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ। ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੁਣ? ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਜੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ, ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ, ਮੇਰੀ ਸੁਣੀ ਜਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ ਗੋਲੀਆਂ ਨਾ ਮਾਰਦੀ। ਕਿਸਾਨ ਦਾ ਪੁੱਤ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਸੁਣ ਲਾ, ਆਹ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਦਾ ਹੈ, ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ ਠੀਕ ਨਹੀਂ ਕਰਤਾ ਨਹੀਂ ਬਦਲਾ। ਇਹੋ ਜਿਹੀ ਗੱਲ ਜਿਹੜੀ ਮੈਂ 30 ਸਾਲਾਂ ਬਾਅਦ ਪਹਿਲੀ ਵਾਰ ਪਾਰਟੀ ਬਦਲੀ ਹੈ। ਇਹ 'ਚ ਕੋਈ ਦੋ ਰਹਿ ਜਦ ਤੱਕ ਕਈ ਕਾਲੀ ਦਾ ਉਹਦਾ ਸਵਾਲ ਸੀ ਨਾ। ਉਹ ਗੱਲ ਤਾਂ ਸੁਣ ਲਓ ਮੇਰੀ ਵੀਰ, ਤੁਸੀਂ ਗਏ ਤਾਂ ਤਾਂ ਵਿਰੋਧ ਕਰ ਰਹੇ ਹੋ। ਮੈਂ ਨਾਲ ਲਿਆ ਨਾ, ਕੱਲ ਮੇਰੇ ਕੋਲ
ਤੂੰ ਸਾਡੀ ਸੁਣੀ ਨਹੀਂ ਜਿਵੇਂ ਚੱਲੇ ਸਾਡੀ ਸੁਣ ਦਿੱਤੀ ਗਾੜੀ ਹੋਇਆ ਗਾੜੀ ਹੋਇਆ ਇਹਦੇ 700 ਚੀਜ਼ ਦਾ ਇਹਦੇ ਕਿਸੇ ਪਿੰਡ ਦੇ ਇਹਨਾਂ ਘਰ ਵੀਡੀਓ ਬਣਾ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟਰ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਪੂਰੇ ਭੋਗਦੇ ਸੀ ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ। ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਆ ਕੇ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ, ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਅੱਛਾ, ਦਿੱਲੀ ਕਿਹਦੀ ਆ? ਦੱਸੋ, ਮੈਂ ਦੱਸੂਗਾ ਦਿੱਲੀ ਕਿਹਦੀ ਆ? ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾਂਦੇ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ। ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ, ਮੇਰੀ ਸੁਣੀ ਜਾ। ਫਿਰ ਇੱਥੇ ਕਿਸਾਨ ਦਾ ਪੁੱਤ ਹੁੰਦਾ, ਇੱਥੇ ਨਹੀਂ ਕੋਈ ਹੈਗਾ। ਜਦੋਂ ਕਿਸਾਨ ਦਾ ਪੁੱਤ ਹੁੰਦਾ, ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਤਾਂ ਬੀਜੇਪੀ ਗੋਲ ਕੇ ਨਾ ਮਾਰਦੀ। ਕਿਸਾਨ ਦਾ ਪੁੱਤ ਹੀ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਗੱਲ ਸੁਣ ਲਾ, ਅੱਜ ਜਿਹੜਾ 84 ਦਾ ਦਰਬਾਰ ਸਾਹਿਬ ਦਾ ਆਇਆ, ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ
ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ 30 ਸਾਲਾਂ ਬਾਅਦ ਪਹਿਲੀ ਵਾਰ ਪਾਰਟੀ ਕਰ ਲਈ ਹੈ, ਇਹ 'ਚ ਕੋਈ ਦੋ ਰਹਿ ਉਹਦਾ ਸਵਾਲ ਸੀ ਨਾ ਉਹ ਗੱਲ ਤਾਂ ਸੁਣ ਲਓ ਮੇਰੀ ਵੀਰ, ਤੁਸੀਂ ਗਏ ਤਾਂ ਤਾਂ ਹੀ ਵਿਰੋਧ ਕਰ ਰਹੇ ਮੈਂ ਸੁਣਾ ਨਾਲ ਯਾਰ ਕੱਲ ਮੈਂ ਸੁਣ ਤੂੰ ਸਾਡੀ ਸੁਣੀ ਨਹੀਂ ਸਾਡੀ ਸੁਣ ਦਿੱਤੀ ਬਾਰੀ ਹੋਇਆ ਬਿਮਾਰੀ ਇਹਦੇ 700 ਸ਼ਹੀਦ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਦਾ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਹਾਂ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ ਆ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਕੋਈ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਕਰ ਦਿਓ।
ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ, ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ, ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ ਹੁਣ ਮੇਰੀ, ਸੁਣੀ ਜਾ। ਕਿਸਾਨ ਦਾ ਪੁੱਤ ਹੁੰਦਾ, ਇੱਥੇ ਨਹੀਂ ਕੋਈ ਹੈਗਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਤਾਂ ਬੀਜੇਪੀ ਗੋਲੀਆਂ ਨਾ ਮਾਰਦੀ। ਕਿਸਾਨ ਦਾ ਪੋਤੀਆ ਫੇਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਗੱਲ ਸੁਣ ਲਾ, ਆਹ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਢਾਇਆ ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ ਠੀਕ ਨਹੀਂ ਕਰਤਾ ਜੇ ਯਾਰ ਹੀ ਬਦਲਾ ਇਹੋ ਜਿਹੇ ਗੱਲ ਜਿਹੜੀ ਗੋਲੀ ਕਰਦਾ ਹੈ। ਗੱਡੀ ਲੈ ਜਾ ਥੱਲੇ ਬੈਠ। ਗੱਡੀਆਂ ਦਾ ਫੋੜ ਫੜ ਕਮਾਲ ਹੋ ਗਈ। ਅਰੇ ਹੁਣਾ ਪਖਾ ਲਿਆ ਦੱਸ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ 30 ਸਾਲਾਂ ਬਾਅਦ ਪਹਿਲੀ ਵਾਰ ਪਾਰਟੀ ਕਰ ਲਈ, ਇਹ 'ਚ ਕੋਈ ਦੋ ਰਹਿ ਉਹਦਾ ਸਵਾਲ ਸੀ ਨਾ। ਉਹ ਗੱਲ ਤਾਂ ਸੁਣ ਲਓ ਮੇਰੀ ਵੀਰ। ਤੁਸੀਂ ਗਏ ਤਾਂ ਤਾਂ ਹੀ ਵਿਰੋਧ ਕਰ ਰਹੇ ਹੋ। ਮੈਂ ਨਾਲ ਲਿਆ ਨਾ ਗੱਲ ਮੇਰੇ ਕੋਲ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਦੋਂ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ, ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਤੇ ਕੁੱਲਾ ਬਲੇਅਰ ਜੀ ਨੇ ਭੇਜਿਆ ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਦਾ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਮੈਂ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ, ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜਦੋਂ ਭੈਣ ਭਰਾ ਸਹਿਮਤ ਆ,
ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੁਣ ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਹਾਂਜੀ। ਪੇਂਟ ਕਰਨ ਵਾਸਤੇ ਵੀ ਜਿੱਥੇ ਜੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਦਿੱਲੀ ਕਿਹਦੀ ਆ? ਦੱਸੋ ਤੁਸੀਂ ਦੱਸੋਗਾ ਦਿੱਲੀ ਕਿਹਦੀ ਆ? ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ ਬੋਲੀ ਜਾਂਦੇ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ। ਠੀਕ ਹੈ ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ ਹੁਣ ਮੇਰੀ ਸੁਣੀ ਜਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ ਗੋਲੀਆਂ ਨਾ ਮਾਰਦੀ। ਕਿਸਾਨ ਦਾ ਪੁੱਤ ਹੀ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਗੱਲ ਸੁਣ ਲਾ। ਅੱਜ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਦਾ ਆਇਆ ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ ਠੀਕ ਨਹੀਂ ਕਰਤਾ ਲਿਖਿਆ ਨਹੀਂ ਬਦਲਾ ਇਹੋ ਜਿਹੇ ਕਰ ਜਿਹੜੀ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ। ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ। ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ। ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ।
ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਦਾ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਕ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਹਾਂ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਪੂਰੇ ਭੋਗਦੇ ਸੀ। ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮਕਰ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਹੁੰਦਾ ਜੀ, ਉਹਨਾਂ ਸਾਡੇ ਬੰਦੇ, ਮੈਂ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ ਆ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ। ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੁਣ ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ, ਠੀਕ ਹੈ। ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ, ਮੇਰੀ ਸੁਣੀ ਜਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ ਗੋਲੀਆਂ ਨਾ ਮਾਰਦੀ। ਕਿਸਾਨ ਦਾ ਪੁੱਤ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਸੁਣ ਲਾ, ਆਹ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਢਾਇਆ, ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ ਠੀਕ ਨਹੀਂ ਕਰਤਾ ਨਹੀਂ ਬਦਲਾ। ਉਹਦੇ ਗੱਲ ਜਿਹੜੀ
ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਦੋਂ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ, ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਤੇ ਕੁੱਲਾ ਬਲੇਅਰ ਜੀ ਨੇ ਭੇਜਿਆ ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟਰ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ, ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਆ ਕੇ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਕੋਈ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਦਿੱਲੀ ਕਿਹਦੀ ਆ? ਦੱਸੋ, ਤੁਸੀਂ ਦੱਸੋ ਦਿੱਲੀ ਕਿਹਦੀ ਆ? ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾਂਦੇ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ, ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ, ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ, ਹੁਣ ਮੇਰੀ ਸੁਣੀ ਜਾ। ਕਿਸਾਨ ਦਾ ਪੁੱਤ ਹੁੰਦਾ, ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ ਗੋਲੀਆਂ ਨਾ ਮਾਰਦੀ। ਕਿਸਾਨ ਦਾ ਪੁੱਤ ਆ। ਫਿਰ ਉਹ ਇੱਕ ਗੱਲ ਦੱਸ, ਨਹੀਂ ਹੈਗਾ। ਇੱਕ ਗੱਲ ਸੁਣ ਲਾ, ਆਹ ਜਿਹੜਾ 84 ਦਾ ਦਰਬਾਰ ਸਾਹਿਬ ਦਾ ਆਇਆ, ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ ਕਿਹਨੇ ਕਰਤਾ? ਯਾਰ ਹੀ ਬਦਲਾ। ਜਿਹੜੀ
ਬਾਅਦ ਪਹਿਲੀ ਵਾਰ ਪਾਰਟੀ ਬਦਲੀ ਹੈ, ਇਹ 'ਚ ਕੋਈ ਦੋ ਰਹਿ ਜਦ ਤੱਕ ਕਈ ਕਾਲੀ ਦਾ ਰਹੇ ਉਹਦਾ ਸਾਹ ਸੀ ਨਾ ਉਹ ਗੱਲ ਤਾਂ ਸੁਣ ਲਓ ਮੇਰੀ ਵੀਰ ਤੁਸੀਂ ਗਏ ਤਾਂ ਤਾਂ ਵਿਰੋਧ ਕਰ ਰਹੇ ਮੈਂ ਸੁਣਾ ਨਾਲ ਯਾਰ ਕੱਲ ਮੈਂ ਸੁਣ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਦਾ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਕ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਹਾਂ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮਕਰ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ ਆ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜਦੋਂ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜਦੋਂ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਕਰ ਦਿਓ। ਦਿੱਲੀ ਕਿਹਦੀ ਆ ਦੱਸੋ, ਤੁਸੀਂ ਦੱਸੀ ਜਾ। ਮੋਦੀ ਕਿਹਦੀ ਆ? ਮੋਦੀ। ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ। ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ?
ਜਦੋਂ ਕਿਸਾਨ ਆ ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ ਹੁਣ ਮੇਰੀ ਸੁਣੀ ਜਾ। ਜੇ ਤੂੰ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ 'ਚ ਨਾ ਜਾਂਦਾ। ਜੇ ਤੂੰ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ ਗੋਲ ਕੇ ਨਾ ਮਾਰਦੀ। ਕਿਸਾਨ ਦਾ ਪੁੱਤ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਸੁਣ ਲਾ। ਆ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਦਾ ਹੈ ਉਹਨਾਂ ਦਾ ਕਰਤਾ ਪਾ। ਉਹਨਾਂ ਨੂੰ ਠੀਕ ਨਹੀਂ ਕਰਤਾ ਜੇ ਯਾਰ ਨਹੀਂ ਬਦਲਾ ਇਹੋ ਜਿਹੀ ਗੱਲ ਜਿਹੜੀ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟਰ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ। ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ, ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਆ ਕੇ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਕੋਈ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿ ਦਿੱਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ, ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ।
ਨਹੀਂ ਬਣ ਜਾਏਗਾ, ਨਹੀਂ ਬਣ ਜਾਏਗਾ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਹਮਾਰੀ ਕਾਤਲ ਮੁਰਦਾਬਾਦ, ਹਮਾਰੀ ਕਾਤਲ ਮੁਰਦਾਬਾਦ, ਮੁਰਦਾਬਾਦ। ਬੀਜੇਪੀ ਵਾਲੇ ਪਿੰਡ 'ਚ ਨਹੀਂ ਵੜ ਜਾਗੇ, ਨਹੀਂ ਵੜ ਜਾਗੇ, ਨਹੀਂ ਵੜ ਜਾਗੇ, ਵੋਟ ਨਹੀਂ ਲੱਗਣ ਦਿਆਂਗੇ, ਨਹੀਂ ਲੱਗਣ ਦਿਆਂਗੇ, ਨਹੀਂ ਲੱਗਣ ਦਿਆਂਗੇ। ਮੁਰਦਾਬਾਦ, 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 ਸਰਕਾਰ ਮੁਰਦਾਬਾਦ, 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 ਹਮਾਰੀ ਕਾਤਲ ਮੁਰਦਾਬਾਦ, 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 ਕਾਤਲ ਮੁਰਦਾਬਾਦ, ਮੁਰਦਾਬਾਦ, ਸਰਕਾਰ ਮੁਰਦਾਬਾਦ, 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 ਮੇਰੇ ਕਾਤਲ ਮੁਰਦਾਬਾਦ, ਮੁਰਦਾਬਾਦ, ਮੇਰੇ ਕਾਤਲ ਮੁਰਦਾਬਾਦ, ਮੁਰਦਾਬਾਦ, ਮੇਰੇ ਕਾਤਲ ਮੁਰਦਾਬਾਦ, ਮੁਰਦਾਬਾਦ। ਬੀਜੇਪੀ ਵਾਲੇ ਪਿੰਡ 'ਚ ਨਹੀਂ ਵੜਨਾ, ਮੁਰਦਾਬਾਦ। ਅੱਗੇ ਨਾ ਜਾਓ, ਅੱਗੇ ਨਾ ਜਾਓ, ਅੱਗੇ ਨਾ ਮੈਂ ਤੁਰਗਾ ਚੱਲਣਾ। ਅੱਛਾ ਦਿੱਲੀ ਕਿਹਦੀ ਆ ਦੱਸੋ ਤੁਸੀਂ ਦੱਸੀ ਦਿੱਲੀ ਕਿਹਦੀ ਆ ਮੋਦੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਠੀਕ ਹੈ ਬੋਲੀ ਜਾਂਦੇ ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ ਗੋਲੀ ਮਾਰੀ ਤੁਸੀਂ ਸਿੱਧੀ ਠੀਕ ਹੈ ਹੋਰ ਅੱਗੇ ਕਿਉਂ ਮਾਰੀ ਗੋਲੀ ਉਹਨੇ ਕੀ ਮੰਗਿਆ ਸੀ ਜਦੋਂ ਕਿਸਾਨ ਦਾ ਪੁੱਤ ਆ ਜਦੋਂ ਕਿਸਾਨ ਆ ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ ਮੈਨੂੰ ਸਭ ਕੁਝ ਪਤਾ ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ ਮੈਂ ਜਾਣਾ ਹੀ ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ ਸੁਣੀ ਜਾ ਹੁਣ ਮੇਰੀ ਸੁਣੀ ਜਾ ਫਿਰ ਇੱਥੇ ਕਿਸਾਨ ਦਾ ਪੁੱਤ ਹੁੰਦਾ ਇੱਥੇ ਨਹੀਂ ਕੋ ਹੈਗਾ ਜਦੋਂ ਕਿਸਾਨ ਦਾ ਪੁੱਤ ਹੁੰਦਾ ਬੀਜੇਪੀ 'ਚ ਨਾ ਜਾਂਦਾ ਜਦੋਂ ਕਿਸਾਨ ਦਾ ਪੁੱਤ ਹੁੰਦਾ ਤਾਂ ਬੀਜੇਪੀ ਗੋਲ ਕੇ ਨਾ ਮਾਰਦੀ ਕਿਸਾਨ ਦਾ ਪੁੱਤ ਆ ਫਿਰ ਉਹ ਇੱਕ ਗੱਲ ਦੱਸ ਨਹੀਂ ਹੈਗਾ ਇੱਕ ਗੱਲ ਸੁਣ ਲਾ ਆ ਜਿਹੜਾ ਕਰਾਸੀ ਦਾ ਦਰਬਾਰ ਸਾਹਿਬ ਦਾ ਹੈ ਉਹਨਾਂ ਦਾ ਕਰਤਾ ਬੰਦ ਉਹਨਾਂ ਨੂੰ ਠੀਕ ਨਹੀਂ ਕਰਤਾ ਯਾਰ ਨਹੀਂ ਬਦਲਾ ਇਹੋ ਕਰ ਜਿਹੜੀ ਸਕੀਮ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਦੋਂ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ।
ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਕ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਹਾਂ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਹਾਂ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਪੂਰੇ ਭੋਗਦੇ ਸੀ ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮਕਰ ਨੂੰ। ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ ਆ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ। ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਕੋਈ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੁਣ? ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ। ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ ਹੁਣ ਮੇਰੀ, ਸੁਣੀ ਜਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ ਗੋਲ ਕੇ ਨਾ ਮਾਰਦੀ। ਕਿਸਾਨ ਦਾ ਪੁੱਤ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਗੱਲ ਸੁਣ ਲਾ। ਅੱਜ ਜਿਹੜਾ 84 ਦਾ ਦਰਬਾਰ ਸਾਹਿਬ ਦਾ ਹੈ, ਉਹਨਾਂ ਦਾ ਕਰਤਾ ਪਾ ਉਹਨਾਂ ਨੂੰ ਠੀਕ ਨਹੀਂ ਕਰਤਾ। ਨਹੀਂ ਬਦਲਾ ਇਹੋ ਜਿਹੇ ਗੱਲ ਜਿਹੜੀ ਠੀਕ
ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ, ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟਰ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ, ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ, ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਮਾਰ ਦਿਓ। ਅੱਛਾ, ਦਿੱਲੀ ਕਿਹਦੀ ਆ? ਦੱਸੋ, ਕੋਈ ਦੱਸੂਗਾ ਦਿੱਲੀ ਕਿਹਦੀ ਆ? ਮੋਦੀ ਦਾ। ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾਂਦੇ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ। ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਜਾਂਦਾ। ਸੁਣੀ ਜਾ, ਹੁਣ ਮੇਰੀ ਸੁਣੀ ਜਾ। ਇੱਥੇ ਨਹੀਂ ਕੋ ਹੈਗਾ।
ਕੇ ਨਾ ਮਾਰਦੀ ਕਿਸਾਨ ਦਾ ਪੋਤੀਆ ਤੂੰ ਇੱਕ ਗੱਲ ਦੱਸ ਨਹੀਂ ਹੈਗਾ ਇੱਕ ਸੁਣ ਲਾ ਅੱਜ ਜਿਹੜਾ ਕਰਾਸੀ ਦਾ ਦਰਬਾਰ ਸਾਹਿਬ ਦਾ ਆਇਆ ਉਹਨਾਂ ਦਾ ਕਰਤਾ ਬੰਦ ਉਹਨਾਂ ਨੂੰ ਕਿਹਨੇ ਕਰਤਾ ਯਾਰ ਨਹੀਂ ਬਦਲਾ ਇਹਨੇ ਕਰ ਲਿਆ ਜਿਹੜੀ ਸਕੀਮ ਪੂਰੀ ਕਰਨਾ ਗੱਡੀ ਲੈ ਥੱਲੇ ਗੱਡੀਆਂ ਦਾ ਫੋੜ ਫੜ ਆ ਜਾ ਕਮਾਲ ਹੋ ਗਿਆ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰਿਆ ਜਿੰਨੇ ਮੇਰੇ ਸਾਰੇ ਜਾਣਦੇ, ਅਸੀਂ 3 ਰਾਤਾਂ ਉੱਥੇ ਰਹੇ ਹਾਂ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਹਾਂ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਹੁੰਦੇ ਜੀ ਉਹਨਾਂ ਸਾਡੇ ਬੰਦੇ, ਮੈਂ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ ਆ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਕੋਈ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਜੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ।
ਅੱਛਾ ਦਿੱਲੀ ਕਿਹਦੀ ਆ ਦੱਸੋ ਕੋਈ ਦੱਸੂਗਾ ਦਿੱਲੀ ਕਿਹਦੀ ਆ ਮੋਦੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਠੀਕ ਹੈ ਬੋਲੀ ਜਾਂਦੇ ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ ਗੋਲੀ ਮਾਰੀ ਤੁਸੀਂ ਸਿੱਧੀ ਠੀਕ ਹੈ ਹੋਰ ਅੱਗੇ ਕਿਉਂ ਮਾਰੀ ਗੋਲੀ ਉਹਨੇ ਕੀ ਮੰਗਿਆ ਸੀ ਜਦੋਂ ਕਿਸਾਨ ਦਾ ਪੁੱਤ ਆ ਜਦੋਂ ਕਿਸਾਨ ਆ ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ ਮੈਨੂੰ ਸਭ ਕੁਝ ਪਤਾ ਤੇ ਫੇਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ ਮੈਂ ਜਾਣਾ ਹੀ ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ ਸੁਣੀ ਜਾ ਹੁਣ ਮੇਰੀ ਸੁਣੀ ਜਾ ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ 'ਚ ਨਾ ਜਾਂਦਾ ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ ਬੀਜੇਪੀ ਗੋਲੀਆਂ ਨਾ ਮਾਰਦੀ ਕਿਸਾਨ ਦਾ ਪੁੱਤੀਆ ਫੇਰ ਉਹ ਇੱਕ ਗੱਲ ਦੱਸ ਨਹੀਂ ਹੈਗਾ ਇੱਕ ਸੁਣ ਲਾ ਆ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਦਾ ਹੈ ਉਹਨਾਂ ਦਾ ਕਰਤਾ ਪਾ ਉਹਨਾਂ ਨੂੰ ਠੀਕ ਨਹੀਂ ਕਰਤਾ ਨਹੀਂ ਪਤਾ ਇਹੋ ਜਿਹੇ ਗੱਲ ਜਿਹੜੀ ਸਕੀਮ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟਰ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ। ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਉਹ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਭੂਰੇ ਭੋਗਦੇ ਸੀ, ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ, ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਹੁੰਦਾ ਜੀ, ਉਹਨਾਂ ਸਾਡੇ ਬੰਦੇ, ਮੈਂ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ, ਇਹ ਗੱਲ ਕਹਿ ਸਕਦੇ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜਦੋਂ ਭੈਣ ਭਰਾ ਸਹਿਮਤ ਆ
ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੋਣਾ। ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਹਾਂਜੀ। ਪੇਂਟ ਕਰਨ ਵਾਸਤੇ ਵੀ ਜਿੱਥੇ ਦੇ ਭਰਾਵਾਂ ਕਹਿੰਦੇ ਉੱਥੇ ਪੇਂਟ ਫਾੜ ਦਿਓ। ਅੱਛਾ ਦਿੱਲੀ ਕਿਹਦੀ ਆ ਦੱਸੋ ਤੁਸੀਂ ਦੱਸੀ ਦਿੱਲੀ ਕਿਹਦੀ ਆ ਮੋਦੀ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਠੀਕ ਹੈ ਬੋਲੀ ਜਾ ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ ਗੋਲੀ ਮਾਰੀ ਤੁਸੀਂ ਸਿੱਧੀ ਠੀਕ ਹੈ ਹੋਰ ਅੱਗੇ ਕਿਉਂ ਮਾਰੀ ਗੋਲੀ ਉਹਨੇ ਕੀ ਮੰਗਿਆ ਸੀ ਜਦੋਂ ਕਿਸਾਨ ਦਾ ਪੁੱਤ ਆ ਜਦੋਂ ਕਿਸਾਨ ਆ ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ ਮੈਨੂੰ ਸਭ ਕੁਝ ਪਤਾ ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ ਮੈਂ ਜਾਣਾ ਹੀ ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ ਸੁਣੀ ਜਾ ਹੁਣ ਮੇਰੀ ਸੁਣੀ ਜਾ ਕਿਸਾਨ ਦਾ ਪੁੱਤ ਹੁੰਦਾ ਇੱਥੇ ਨਹੀਂ ਕੋ ਹੈਗਾ ਜਦੋਂ ਕਿਸਾਨ ਦਾ ਪੁੱਤ ਹੁੰਦਾ ਬੀਜੇਪੀ 'ਚ ਨਾ ਜਾਂਦਾ ਜਦੋਂ ਕਿਸਾਨ ਦਾ ਪੁੱਤ ਹੁੰਦਾ ਤਾਂ ਬੀਜੇਪੀ ਗੋਲ ਕੇ ਨਾ ਮਾਰਦੀ ਕਿਸਾਨ ਦਾ ਪੁੱਤ ਆ ਫਿਰ ਉਹ ਇੱਕ ਗੱਲ ਦੱਸ ਨਹੀਂ ਹੈਗਾ ਇੱਕ ਗੱਲ ਸੁਣ ਲਾ ਆ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਦਾ ਹੈ ਉਹਨਾਂ ਦਾ ਕਰਤਾ ਬੰਦ ਉਹਨਾਂ ਨੂੰ ਕਿਹਦੇ ਕਰਤਾ ਯਾਰ ਹੀ ਬਦਲਾ ਇਹਦੇ ਕਰ ਜਿਹੜੀ ਮੈਂ 30 ਸਾਲਾਂ ਬਾਅਦ ਪਹਿਲੀ ਵਾਰ ਪਾਰਟੀ ਕਰ ਲਈ ਇਸ ਕੋਈ ਦੋ ਰਹਿ ਜਦ ਤੱਕ ਕਈ ਕਾਲੀ ਦਾ ਕਰੇ ਉਹਦਾ ਸਵਾਲ ਸੀ ਨਾ ਉਹ ਗੱਲ ਤਾਂ ਸੁਣ ਲਓ ਮੇਰੀ ਵੀਰ ਤੁਸੀਂ ਗਏ ਤਾਂ ਤਾਂ ਹੀ ਵਿਰੋਧ ਕਰ ਰਹੇ ਮੈਂ ਸੁਣਾ ਨਾਲ ਯਾਰ ਕੱਲ ਮੈਂ ਸੁਣ ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ।
ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਕ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ ਰਲੂਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ, ਉਹਦਾ ਘਰ ਵੀ ਘੇਰਾਂਗੇ। ਅੱਗੇ ਸਪਸ਼ਟੀਕਰਨ ਇਹਨਾਂ ਨੂੰ ਲੈ ਲਓ। ਹਾਂਜੀ ਬਲੇਅਰ ਸਾਹਿਬ। ਵੀਰ ਜੀ, ਮੈਂ ਪ੍ਰਧਾਨ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੈਂ ਵੀ ਇੱਕ ਕਿਸਾਨ ਹਾਂ। ਮੈਂ ਪਿਛਲੀ ਵਾਰੀ ਉਹ ਧਰਨਾ ਦਿੱਤਾ ਗਿਆ, ਮੈਂ ਘੱਟੋ ਘੱਟ 30-35 ਗੱਡੀਆਂ ਲੈ ਕੇ ਬਾਰਡਰ ਤੇ ਰਿਆਂ ਜਾ ਕੇ। ਉਹ ਮੇਰੇ ਸੱਜਣ ਮਾਸਟਰ ਨਛੱਤਰ ਸਿੰਘ ਭੱਗੂਪੁਰ ਆ, ਜਿੰਨੇ ਮੇਰੇ ਸਾਰੇ ਜਾਣਦੇ ਆ। ਅਸੀਂ 3 ਰਾਤਾਂ ਉੱਥੇ ਰਹੇ ਆ। ਇਹ ਨਹੀਂ ਵੀ ਮੈਂ ਜੇ ਪਿਛਲੀ ਵਾਰੀ ਧਰਨਾ ਦਿੱਤਾ ਤੇ ਮੈਂ ਉਹ 'ਚ ਹਿੱਸਾ ਨਹੀਂ ਪਾਇਆ, ਅਸੀਂ ਖੁਦ ਉਹ 'ਚ ਯੋਗਦਾਨ ਪਾਇਆ। ਅਸੀਂ 35-40 ਗੱਡੀਆਂ ਲੈ ਕੇ ਗਏ ਆ। ਮਗਰ ਕਿਸੇ ਨੂੰ ਤੇਲ ਵੀ ਮੈਂ ਨਹੀਂ ਪਾਉਣ ਦਿੱਤਾ, ਮੈਂ ਖੁਦ ਤੇਲ ਪਵਾਇਆ ਆਪਦੇ ਕੋਲੋਂ ਉਹਨਾਂ ਗੱਡੀਆਂ 'ਚ। ਇਸ ਕਰਕੇ ਭਰਾ, ਜਿਹੜੀ ਅੱਜ ਗੱਲ ਸੀ, ਇਹਨਾਂ ਮੇਰੇ ਮੁੰਡਿਆਂ ਨੇ ਮੈਨੂੰ ਨਹੀਂ ਦੱਸਿਆ ਵੀ ਆਪਣਾ ਆਹ ਹਲਕੇ 'ਚ ਆਪਣੇ ਆਹ ਕੰਮ ਸ਼ੁਰੂ ਹੋਇਆ। ਮੈਂ ਪੂਰੇ ਭੋਗਦੇ ਸੀ ਜਦੋਂ ਆਹ ਗੱਲ ਮੈਨੂੰ ਪਤਾ ਲੱਗੀ ਆਹ ਮੁੰਡਾ ਗਵਾਹ ਆ ਖੇਮ ਕਰਨ ਨੂੰ। ਮੈਂ ਕਿਹਾ ਤੁਸੀਂ ਕੋਈ ਨਾ ਕਰਿਓ, ਮੈਂ ਆਉਣਾ। ਤੇ ਮੈਂ ਕਿਹਾ ਆਪਾਂ ਕੋਈ ਆਉਂਦੇ ਜੀ, ਉਹਨਾਂ ਸਾਡੇ ਬੰਦੇ, ਮੈਂ ਕਿਹਾ ਬੰਦੇ ਕੋਈ ਨਹੀਂ, ਮੈਂ ਕਹਿ ਕੇ ਉਹਨਾਂ ਨੂੰ ਛਡਾ ਲੈਂਦੇ ਆ, ਕੋਈ ਗੱਲ ਨਹੀਂ। ਜੇ ਉਹਨਾਂ ਕੁਝ ਕੀਤੇ ਆਪਾਂ ਉਹਨਾਂ ਦੇ ਨਾਲ ਬਹਿਸ ਨਹੀਂ ਕਰਨੀ। ਇਹ ਗੱਲ ਕਹਿ ਸਕਦੇ ਵੀ ਭੁੱਲੇ ਨਹੀਂ ਡੱਕਿਆ। ਇਸ ਕਰਕੇ ਵੀਰ ਜੀ, ਮੇਰੀ ਨੌਲੇਜ ਤੋਂ ਇਹ ਕੰਮ ਬਾਹਰ ਹੋਇਆ। ਮੈਂ ਉਹਨਾਂ ਮੁੰਡਿਆਂ ਨੂੰ ਕਹਿ ਦਿੱਤਾ ਵੀ ਜਿੱਥੇ ਵੀ ਮੇਰੇ ਕਿਸਾਨ ਭਰਾ ਉਹ ਜੋ ਚਾਹੁੰਦੇ ਆ, ਆਪਾਂ ਬਿਲਕੁਲ ਉੱਥੇ ਪੋਸਟਰ ਨਹੀਂ ਲਾਉਣੇ। ਜੇ ਉਹ ਪੇਂਟ ਕਹਿੰਦੇ ਉਹਨੂੰ ਪੇਂਟ ਕਰ ਦਿਓ। ਆਪਾਂ ਜਿਹੜੇ ਜੇ ਕੋਈ ਭੈਣ ਭਰਾ ਸਹਿਮਤ ਆ, ਤੁਹਾਡੇ ਨਾਲ ਸਹਿਮਤੀ ਰੱਖਦਾ ਤਾਂ ਉਹਦੇ ਬਣਾਓ। ਜੇ ਕੋਈ ਭੈਣ ਭਰਾ ਜਿੱਦਾਂ ਕਿਸਾਨ ਭਰਾ ਜਿਹੜੇ ਕਹਿੰਦੇ ਆ, ਉਹਨਾਂ ਦੇ ਬਿਲਕੁਲ ਬਾਹਰ ਨਹੀਂ ਜਾਣਾ, ਕਿਉਂਕਿ ਅਸੀਂ ਵੀ ਕਿਸਾਨ ਆ ਤੇ ਆਪਾਂ ਕਿਸਾਨਾਂ ਦੇ ਵਿੱਚ ਹੀ ਰਹਿਣਾ। ਤੇ ਜਿਹੜੇ ਬਣ ਚੁੱਕੇ ਉਹਨਾਂ ਦਾ ਕਿਰਨਾ ਹੁਣ? ਮੈਂ ਵੀਰ ਜੀ ਕਹਿਤਾ ਉਹਨਾਂ ਨੂੰ ਪੇਂਟ ਕਰਨ ਵਾਸਤੇ ਵੀ ਜਿੱਥੇ ਜੇ ਭਰਾਵਾਂ ਕਹਿੰਦੇ ਉੱਥੇ ਪੇਂਟ ਕਰ ਦਿਓ। ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ? ਠੀਕ ਹੈ, ਬੋਲੀ ਜਾਂਦੇ। ਸਾਡੇ ਨੌਜਵਾਨ ਸ਼ੁਭ ਕਰਨ ਦਾ ਕੀ ਕਸੂਰ ਹੈ? ਗੋਲੀ ਮਾਰੀ ਤੁਸੀਂ ਸਿੱਧੀ। ਠੀਕ ਹੈ, ਹੋਰ ਅੱਗੇ ਕਿਉਂ ਮਾਰੀ ਗੋਲੀ? ਉਹਨੇ ਕੀ ਮੰਗਿਆ ਸੀ? ਜਦੋਂ ਕਿਸਾਨ ਦਾ ਪੁੱਤ ਆ, ਜਦੋਂ ਕਿਸਾਨ ਆ, ਤੇ ਤੈਨੂੰ ਇਹ ਨਹੀਂ ਪਤਾ ਵੀ ਕਿਸਾਨ ਕੀ ਮੰਗਦੇ ਆ? ਮੈਨੂੰ ਸਭ ਕੁਝ ਪਤਾ। ਤੇ ਫਿਰ ਜੇ ਤੈਨੂੰ ਸਭ ਕੁਝ ਪਤਾ ਹੁੰਦਾ ਨਾ, ਫਿਰ ਤੂੰ ਬੀਜੇਪੀ 'ਚ ਨਹੀਂ ਜਾਂਦਾ। ਮੈਂ ਜਾਣਾ ਹੀ। ਮੇਰੀ ਗੱਲ ਤੂੰ ਬੀਜੇਪੀ 'ਚ ਨਹੀਂ ਜਾਂਦਾ। ਸੁਣੀ ਜਾ ਹੁਣ ਮੇਰੀ, ਸੁਣੀ ਜਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ 'ਚ ਨਾ ਜਾਂਦਾ। ਜਦੋਂ ਕਿਸਾਨ ਦਾ ਪੁੱਤ ਹੁੰਦਾ ਨਾ, ਬੀਜੇਪੀ ਗੋਲ ਕੇ ਨਾ ਮਾਰਦੀ। ਕਿਸਾਨ ਦਾ ਪੁੱਤ ਆ। ਫਿਰ ਉਹ ਇੱਕ ਗੱਲ ਦੱਸ। ਨਹੀਂ ਹੈਗਾ। ਇੱਕ ਸੁਣ ਲਾ, ਆ ਜਿਹੜਾ ਕਰਾਚੀ ਦਾ ਦਰਬਾਰ ਸਾਹਿਬ ਢਾਇਆ, ਉਹਨਾਂ ਦਾ ਕਰਤਾ ਬੰਦ। ਉਹਨਾਂ ਨੂੰ ਠੀਕ ਨਹੀਂ ਕਰਤਾ ਜੀ। ਯਾਰ ਨਹੀਂ ਪਤਾ ਇਹੋ ਜਿਹੇ ਗੱਲ ਜਿਹੜੀ ਸਪੀਡ
ਹਾਂਜੀ ਪ੍ਰਧਾਨ ਜੀ, ਅੱਜ ਦਾ ਡਿਸਪਿਊਟ ਪਿਆ ਜਿਹੜਾ ਇਹਦਾ ਕਿਸ ਸੰਬੰਧ ਕੀ ਰੌਲਾ ਦੱਸੋ ਜੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੇਵਾਦਾਰ ਦਲਬੀਰ ਸਿੰਘ ਭੂਰਾ। ਸੋ ਅੱਜ ਦਾ ਸਪਸ਼ਟੀਕਰਨ ਇਹ ਹੈ ਵੀ ਸਾਡੇ ਭੂਰੇ ਕਰੀਮਪੁਰੇ ਦੇ ਵਿੱਚ ਬੀਜੇਪੀ ਦੇ ਬੰਦੇ ਕੁਛ ਆਏ ਸੀ, ਕਮਲ ਦਾ ਫੁੱਲ ਛਾਪ ਕੇ ਉਹ ਆਪਣਾ ਇਸ਼ਤਿਹਾਰ ਲਾਇਆ ਸੀ ਮੋਦੀ ਦਾ, ਜਿਹਦੇ ਨਾਲ ਮੋਦੀ ਸਾਡਾ ਵਿਰੋਧੀ ਆ, ਕਿਉਂਕਿ ਅਸੀਂ 751 ਕਿਸਾਨ ਪਹਿਲਾਂ ਸ਼ਹੀਦ ਕਰਵਾ ਕੇ ਆਏ ਦਿੱਲੀ ਦੇ ਵਿੱਚ, ਔਰ ਮੇਰੇ ਹਿਸਾਬ ਨਾਲ 15 ਤੋਂ 20 ਕਿਸਾਨ ਹੁਣ ਸ਼ਹੀਦ ਹੋ ਗਏ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਜਿਹਨੂੰ ਸਿੱਧੀ ਮੱਥੇ ਦੇ ਵਿੱਚ ਗੋਲੀ ਮਾਰ ਕੇ ਬੀਜੇਪੀ ਨੇ ਸ਼ਹੀਦ ਕੀਤਾ ਹੈ। ਉਹ ਜਦੋਂ ਬੀਜੇਪੀ ਦਾ ਕੋਈ ਵੀ ਜਾਂ ਆਗੂ ਜਾਂ ਕੋਈ ਲੀਡਰ ਸਾਡੇ ਸਾਹਮਣੇ ਲੰਘਦਾ ਤੇ ਸਾਡੇ ਸੀਨੇ 'ਚ ਅੱਗ ਲੱਗਦੀ ਆ, ਅੱਗ। ਅਸੀਂ ਉਹਦਾ ਵਿਰੋਧ ਕੀਤਾ ਵੀ ਜਿਹੜੇ ਪੋਸਟਰ ਸਾਡੇ ਪਿੰਡ ਛਪਾਏ ਗਏ ਉਹ ਅਸੀਂ ਨਹੀਂ ਛਪਣ ਦੇਣੇ, ਅਸੀਂ ਬੀਜੇਪੀ ਦਾ ਕੋਈ ਵੀ ਲੀਡਰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਸਾਡਾ ਵਿਰੋਧ ਆ, ਸਾਡਾ ਬਾਈਕਾਟ ਆ। ਉਹਦੇ ਵਿੱਚ ਉਹਨਾਂ ਬੰਦਿਆਂ ਨੇ ਆਖਿਆ ਵੀ ਸਾਨੂੰ ਬਲੇਅਰ ਸਾਹਿਬ ਨੇ ਭੇਜਿਆ ਜਾਂ ਕੁੱਲਾ ਬਲੇਅਰ ਜੀ ਨੇ ਭੇਜਿਆ, ਤੇ ਪਤਾ ਨਹੀਂ ਇਹਨਾਂ ਭੇਜਿਆ ਜਾਂ ਨਹੀਂ ਭੇਜਿਆ। ਹੁਣ ਅਸੀਂ ਉਹਨਾਂ ਨੂੰ ਇਹ ਆਖਿਆ, ਹੁਣ ਬਲੇਅਰ ਸਾਹਿਬ ਖੁਦ ਆਪ ਸਾਡੇ ਪਿੰਡ ਆਏ, ਉਹਨਾਂ ਵੀ ਜੇ ਹੁਣ ਇਹ ਆਪਣਾ ਸਪਸ਼ਟੀਕਰਨ ਦੇਣਗੇ ਵੀ ਇਹ ਪੋਸਟਰ ਲਾਉਣ ਵਾਸਤੇ ਤੁਸੀਂ ਭੇਜਿਆ ਜਾਂ ਨਹੀਂ ਭੇਜਿਆ। ਜਿਹੜੇ ਪੋਸਟਰ ਛਾਪੇ ਉਹਨਾਂ ਪੋਸਟ ਤੇ ਅਸੀਂ ਦੁਬਾਰਾ ਕਾਲਖ ਮਰਾਵਾਂਗੇ, ਉਹਨੂੰ ਸਾਫ਼ ਕਰਾਵਾਂਗੇ। ਅਸੀਂ ਨਾ ਕੋਈ ਪੋਸਟਰ ਲੱਗਣ ਦੇਣਾ, ਨਾ ਬੀਜੇਪੀ ਦਾ ਬੂਥ ਲੱਗਣ ਦੇਣਾ ਪਿੰਡ ਦੇ ਵਿੱਚ, ਨਾ ਕੋਈ ਬੀਜੇਪੀ ਦਾ ਜਿਹੜਾ ਪਿੰਡ ਦੇ ਵਿੱਚ ਵੀ ਬੀਜੇਪੀ ਦੇ ਨਾਲ